ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने ਲਈ मौजूद ने मसूद मल्ली जी। मसूद जी जी आए जी। बहुत धन्यवाद परवीन। मेरे ਵੱਲੋਂ ਵੀ ਸਭ ਦਰਸ਼ਕਾਂ ਨੂੰ ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਅੱਜ ਅਮਰੀਕਾ 'ਚ 3 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ ਦੇ ਵਿੱਚ ਹਫਤੇ ਦਾ ਦਿਨ ਯਾਨੀ 4 ਅਪ੍ਰੈਲ 2026 ਦਾ ਦਿਨ ਚੜ ਚੁੱਕਿਆ ਹੈ। ਮੰਡੇ ਟੂ ਫਰਾਈਡੇ ਅਮਰੀਕੀ ਵੇਲੇ ਮੁਜਬ ਅਸੀਂ ਇਹ ਖਬਰਾਂ ਹਫਤੇ ਦੀ 5 ਦਿਨ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਣੇ ਔਰ ਇਹਨਾਂ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਵੇਖ ਸਕਦੇ ਜੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਹਲੇ ਚਾਈਨਾ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਗੱਲਬਾਤ ਬੜੇ ਵਧੀਆ ਢੰਗ ਦੇ ਨਾਲ ਅੱਗੇ ਵਧ ਰਹੀ ਹੈ। ਕੀ ਜਾਣਕਾਰੀ ਇਹ ਜੀ ਸਰਕਾਰੀ ਪੱਧਰ ਤੇ ਤਸਦੀਕ ਕੀਤੀ ਹੈ ਚਾਈਨਾ ਨੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦੀ ਫਾਰਨ ਮਿਨਿਸਟਰੀ ਦੀ ਤਰਜਮਾਨ ਨੇ ਮਾਓ ਨੰਗ ਹੋਣੇ ਉਹਨਾਂ ਨੇ ਇਹ ਆਖਿਆ ਕਿ ਪਾਕਿਸਤਾਨ ਔਰ ਅਫਗਾਨਿਸਤਾਨ ਵਿਚਕਾਰ ਗੱਲਬਾਤ ਹੈ ਜਿਹੜੀ ਉਹ ਚਾਈਨਾ ਦੀ ਪਰਿਆ 'ਚ ਬੈਠ ਕੇ ਜਾਂ ਸੱਦੇ ਦੇ ਉੱਤੇ ਜਾਂ ਮਜਮਾਨੀ 'ਚ ਹੋ ਰਹੀ ਹੈ। ਗੱਲਬਾਤ ਦੇ ਬਾਰੇ ਕੱਲ ਅਸੀਂ ਆਖਿਆ ਸੀਗਾ ਕਿ ਇਹ ਤੇ ਨਹੀਂ ਪਤਾ ਕਿ ਸਿਰੇ ਚੜ੍ਹਦੀ ਹੈ ਨਹੀਂ ਚੜ੍ਹਦੀ, ਪਰ ਹੁਣ ਚਾਈਨਾ ਨੇ ਆਖਿਆ ਹੈ ਕਿ ਦੋਵੇਂ ਫਰੀਕ ਯਾਨੀ ਪਾਕਿਸਤਾਨ ਔਰ ਅਫਗਾਨਿਸਤਾਨ ਬੜੇ ਸਵੱਲੇ ਢੰਗ ਦੇ ਨਾਲ ਇਸ ਗੱਲਬਾਤ ਨੂੰ ਅੱਗੇ ਲੈ ਕੇ ਵਧ ਰਹੇ ਨੇ। ਨਾਲ ਹੀ ਇਹ ਵੀ ਆਖਿਆ ਗਿਆ ਹੈ ਕਿ ਸਾਨੂੰ ਉਮੀਦ ਹੈ ਕਿ ਅਸੀਂ ਕਿਸੇ ਫੈਸਲੇ ਤੇ ਅਪਣਾਂਗੇ ਔਰ ਮੁਸ਼ਕਿਲ ਮਿਜ਼ਾਜੀ ਦੇ ਨਾਲ ਨੇ। ਹੁਣ ਜ਼ਰੀਏ ਇਹ ਕਹਿ ਰਹੇ ਨੇ ਕਿ ਇਸ ਗੱਲਬਾਤ ਦਾ ਹਿੱਸਾ ਅਫਗਾਨ ਜ਼ਿੰਮੇਦਾਰ ਨਹੀਂ ਬਲਕਿ ਅਫਗਾਨ ਇੰਟੈਲੀਜੈਂਸ ਔਰ ਉਹਨਾਂ ਦੇ ਫੋਰਸਿਸ ਔਰ ਬਾਕੀ ਸਾਰੇ ਲੋਕ ਨੇ। ਪਾਕਿਸਤਾਨ ਤੋਂ ਵੀ ਕੋਈ ਸਰਕਾਰੀ ਜ਼ਿੰਮੇਦਾਰ ਨੇ ਜਿਹੜੇ ਉਹ ਤੇ ਗਏ ਨੇ, ਪਰ ਇਹ ਸਾਰੇ ਇੰਟੈਲੀਜੈਂਸ ਦੇ ਨੇ। ਸੋ ਹੁਣ ਗੱਲਬਾਤ ਹੈ ਜਿਹੜੀ ਉਹ ਇੱਕ ਦੂਜੇ ਨੂੰ ਕਹਿ ਲਵੋ ਕਿ ਇੰਟੈਲੀਜੈਂਸ ਵਾਲੇ ਜਿੱਦਾਂ ਗੱਲਬਾਤ ਕਰਦੇ ਇਹ ਵੇਖੋ ਇਹ ਹੋਣ ਡਿਆ ਆ, ਉਹ ਮੰਨਣ ਨਾ ਮੰਨਣ, ਇਹ ਆਪਣਾ ਮੰਨਣ ਨਾ ਮੰਨਣ, ਇਹ ਹੁਣ ਇੱਕ ਦੂਜੇ ਨੂੰ ਸ਼ੀਸ਼ਾ ਵਿਖਾਇਆ ਜਾ ਰਿਹਾ। ਸੋ ਉਹਨਾਂ ਨੇ ਆਖਿਆ ਇੱਕ ਵਾਰ ਬਹਿ ਕੇ ਟੇਬਲ ਦੇ ਉੱਤੇ ਭਿੜ ਲਓ, ਇਹ ਮਾਮਲੇ ਨੇ ਜਿਹੜੇ ਇਹਨਾਂ ਤੋਂ ਜ਼ਰਾ ਬਾਜ਼ ਰਵੋ। ਆਉਣ ਵਾਲਾ ਵਕਤ ਹੈ ਜਿਹੜਾ ਉਹਦੇ ਵਿੱਚ ਇਹ ਹੁਣ ਮਾਮਲੇ ਕੇਸ ਰੁਖ ਨੂੰ ਫੜਦੇ ਨੇ। ਬਹਰਹਾਲ ਸਰਕਾਰੀ ਤਸਦੀਕ ਤੋਂ ਬਾਅਦ ਇਹ ਕਨਫਰਮ ਹੋ ਗਿਆ ਹੈ ਕਿ ਹੁਣ ਮਾਮਲੇ ਅੱਗੇ ਵਧ ਰਹੇ ਨੇ ਔਰ ਅੱਗੇ ਵੱਧ ਕੇ ਇਹ ਕਿਸੇ ਸਿਰੇ ਤੱਕ ਅਪਣਨ ਦੀ ਉਮੀਦ ਹੈ, ਕਿਉਂਕਿ ਚਾਈਨਾ ਦਾ ਦੋਵੇਂ ਮੁਲਕਾਂ ਦੇ ਉੱਤੇ ਪਾਕਿਸਤਾਨ ਤੇ ਵੀ ਔਰ ਅਫਗਾਨਿਸਤਾਨ ਤੇ ਵੀ ਇਹ ਤਾਂ ਮੰਨਣਾ ਪਏਗਾ ਕਿ ਇੱਕ ਦਬਾਅ ਜਿਹੜਾ ਉਹ ਹੈ ਆ ਔਰ ਉਹਦੇ ਕਾਰਨ ਹੀ ਇਸ ਵੇਲੇ ਦੋਵੇਂ ਟੇਬਲ ਤੇ ਬਹਿ ਕੇ ਗੱਲਬਾਤ ਕਰ ਰਹੇ ਨੇ। ਜੀ ਬੰਨੂ ਥਾਣੇ ਤੇ ਆਪ ਮਾਰੂ ਧਾੜਾ ਹੋਇਆ, ਹਾਲਾਤਾਂ ਦੀ ਵੀ ਖਬਰ ਹੈਗੀ ਹੈ ਤੇ ਵੱਡੇ ਨੁਕਸਾਨ ਦਾ ਵੀ ਖਤਰਾ ਹੈ। ਮਸੂਦ ਕੀ ਜਾਣਕਾਰੀ ਤੁਹਾਡੀ? ਖਤਰਾ ਨਹੀਂ ਜੀ, ਖਤਰਾ ਤੇ ਹੁਣ ਹੋ ਚੁੱਕਿਆ ਔਰ ਜ਼ੁਲਮ ਇਹ ਹੈ ਕਿ ਇੱਥੇ ਥਾਣੇ ਤੱਕ ਇੱਕ ਆਪ ਮਾਰੂ ਧਾੜਾ ਜਿਹੜਾ ਉਹ ਲੈ ਕੇ ਤੇ ਗੱਡੀ ਲੈ ਕੇ ਆਏ। ਹਜੇ ਤੱਕ 9 ਹਲਾਕਤਾਂ ਇਹਦੇ ਚ ਹੋਈਆਂ। 19 ਤੋਂ ਵੱਧ ਪੁਲਿਸ ਵਾਲੇ ਨੇ ਜਿਹੜੇ ਉਹਨਾਂ ਦੇ ਫੱਟਰ ਹੋਣ ਦੀ। ਇੱਕ ਮਕਾਨ ਜਿਹੜਾ ਉਹ ਪੂਰਾ ਤਬਾਹ ਹੋਇਆ ਹੈ, ਜਿਹਦੇ ਵਿੱਚ ਸਾਡੇ ਤੱਕ ਖਬਰਾਂ ਜਿਹੜੀਆਂ ਪਹੁੰਚੀਆਂ ਨੇ ਪਤਾ ਲੱਗਾ ਹੈ ਕਿ ਇਸੇ ਮਕਾਨ ਨੂੰ 13 ਸਾਲ ਪਹਿਲਾਂ ਵੀ ਨਿਸ਼ਾਨਾ ਬਣਾਇਆ ਗਿਆ ਹੈ ਇਸੇ ਥਾਣੇ ਦੇ ਉੱਤੇ। ਇਹ ਜੀ ਬੰਨੂ ਸ਼ਹਿਰ ਤੋਂ ਲਗਭਗ 23 ਕਿਲੋਮੀਟਰ ਦੂਰ ਹੈ, ਕੋਹਾਟ ਰੋਡ ਦੇ ਉੱਤੇ ਡੁਮੇਲ ਪੁਲਿਸ ਥਾਣਾ। ਇਹਦੇ 13 ਸਾਲ ਪਹਿਲਾਂ ਵੀ ਹਮਲਾ ਹੋਇਆ, ਇਸੇ ਤਰ੍ਹਾਂ ਆਪ ਮਾਰੂ ਧਾੜਾ ਹੋਇਆ, ਇਸੇ ਤਰ੍ਹਾਂ ਆਪ ਮਾਰੂ ਗੱਡੀ ਹੈ ਜਿਹੜੀ ਬਰੂਦ ਦੀ ਭਰੀ ਉਹ ਲਿਆ ਕੇ ਇੱਥੇ ਅੜਾਈ ਗਈ, ਇਸੇ ਥਾਂ ਤੇ ਜਿੱਥੇ ਇਹ ਅੜਾਈ ਗਈ। ਔਰ ਨੁੱਕਰ ਤੇ ਜਿਹੜਾ ਮਕਾਨ ਹੈ ਇਹ ਉਦੋਂ ਤਬਾਹ ਹੋਇਆ ਔਰ ਉਦੋਂ ਵੀ ਇਸ ਘਰ ਦੇ ਵਿੱਚ ਇਸੇ ਪਰਿਵਾਰ 'ਚ ਹਲਾਕਤਾਂ ਹੋਈਆਂ। ਇਸ ਪਰਿਵਾਰ ਦੇ ਬਾਕੀ ਜੀਆਂ ਨੇ ਕਿਹਾ ਕਿ ਯਾਰ ਪਰ ਖੇਤਾਂ 'ਚ ਜਾ ਕੇ ਮਕਾਨ ਬਣਾ ਕੇ ਉੱਥੇ ਰਹਿ ਲਈਏ, ਇਹ ਇੱਥੇ ਨਹੀਂ ਰਹਿਣਾ। ਇੱਕ KPK ਸੂਬਾ ਖੈਬਰ ਪਖਤੂਨਖਵਾ ਸੂਬਾ, ਉੱਥੋਂ ਦੀਆਂ ਪਠਾਨ ਫੈਮਲੀਆਂ ਦਾ ਇਹ ਕੰਮ। ਇੱਕ ਭਰਾ ਦੇ 2 ਵਿਆਹ ਸਨ, ਉਹਨੇ ਇੱਕ ਆਪਣਾ ਪਰਿਵਾਰ ਯਾਨੀ ਬੀਵੀ ਬੱਚੇ ਨੇ ਜਿਹੜੇ ਉਧਰ ਮਕਾਨ ਬਣਾ ਕੇ ਰੱਖ ਲਿਆ ਔਰ ਇੱਕ ਬੀਵੀ ਬੱਚਿਆਂ ਨੂੰ ਲੈ ਕੇ ਇੱਥੇ ਸੀਗਾ। ਇਹ ਜਦੋਂ ਆਪ ਮਾਰੂ ਧਾੜਾ ਹੋਇਆ ਉਹਦੀ ਬੀਵੀ, ਉਹਦੇ ਬੱਚੇ, ਉਹਦੀ ਸਾਲੀ, 5 ਹਲਾਕਤਾਂ ਤੇ ਇਸੇ ਇੱਕ ਘਰ ਦੇ ਵਿੱਚ ਹੋਈਆਂ। ਔਰ ਹੁਣ ਜਿਹੜਾ ਇਤਲਾਹ ਲੱਭ ਰਹੀ ਹੈ ਕਿ ਇਹ ਆਪ ਮਾਰੂ ਗੱਡੀ ਹੈ ਜਿਹੜੀ ਇਹਦੇ 'ਚ 1000 ਤੋਂ ਲੈ ਕੇ 1500 ਕਿਲੋਗ੍ਰਾਮ ਮਣਾ ਚ ਕਰ ਲਵੋਗੇ ਕਿੰਨਾ ਬਰੂਦ ਹੋਣਾ ਆ। ਇਹ ਲੈ ਕੇ ਆਏ, ਪੁਲਿਸ ਵਾਲਿਆਂ ਨੇ ਭਾਂਪ ਲਿਆ। ਇਹਦੇ ਨਾਲ ਆਪ ਮਾਰੂ ਦੇ ਗੱਡੀ ਦੇ ਵਿੱਚ ਉਹਨਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ, ਜਿਹਦੇ ਕਾਰਨ ਇਹ ਥਾਣੇ ਦੀ ਕੰਧ ਦੇ ਲਾਗੇ ਤੱਕ ਲੈ ਕੇ ਜਾ ਸਕਿਆ। ਅੰਦਰ ਗੱਡੀ ਨਹੀਂ ਲੈ ਗਿਆ ਕਿ ਜਿਹਦੇ ਕਾਰਨ ਕੋਈ ਵੱਡੀ ਤਬਾਹੀ ਹੁੰਦੀ। ਥਾਣਾ ਜਿਹੜਾ ਉਹਨੂੰ ਇਮਾਰਤ ਨੂੰ ਸਟਰਕਚਰ ਨੂੰ ਨੁਕਸਾਨ ਪੜਿਆ ਹੈ ਔਰ ਹਲਾਕਤਾਂ ਜਿਹੜੀਆਂ ਬਚ ਗਈਆਂ, ਪਰ ਜਿਹੜੇ ਆਮ ਲੋਕ ਸਨ ਉਹਨਾਂ ਦੀਆਂ ਹਲਾਕਤਾਂ ਹੋਈਆਂ ਨੇ। ਹਜੇ ਤੱਕ ਇਸ ਆਪ ਮਾਰੂ ਧਾੜੇ ਦੀ ਜ਼ਿੰਮੇਵਾਰੀ ਕਿਸੇ ਅਤਗਰਦ ਗਰੁੱਪ, ਕਿਸੇ ਲੜਾਕੂ ਤਨਜ਼ੀਮ ਨੇ ਨਹੀਂ ਕਬੂਲੀ, ਪਰ ਪਾਕਿਸਤਾਨ ਨੇ ਹੁਣ ਇੱਕ ਵਾਰ ਫੇਰ ਇੰਟੈਲੀਜੈਂਸ ਬੇਸ ਆਪਰੇਸ਼ਨ ਤੋਂ ਬਾਅਦ ਅਫਗਾਨਿਸਤਾਨ 'ਚ ਨਿਸ਼ਾਨਾ ਬਣਾਇਆ ਕੁਝ ਟਿਕਾਣਿਆਂ ਨੂੰ। ਫੇਰ ਤਾਲਿਬਾਨਾਂ ਨੇ ਚੀਕਣਾ ਕਿਹਾ ਵੇਖੋ ਜੀ ਇਹ 에ਅਰ ਸਟ੍ਰਾਈਕ ਕੀਤੀ ਗਈ ਹੈ, ਜ਼ੁਲਮ ਹੋਇਆ ਹੈ, ਹਨੇਰ ਹੋਇਆ, ਸਭ ਕੁਛ ਹੈ। ਇਹ ਜੋ ਕੁਛ ਹੋਣ ਡਿਆ ਆ
ਇਹਦੇ ਬਾਰੇ ਹੁਣ ਉਹ ਜਿਹੜੇ ਅਫਗਾਨ ਹਮਦਰਦ ਨੇ, ਤਾਲਿਬਾਨ ਹਮਦਰਦ ਨੇ, ਉਹ ਹਾਂ ਕਿਉਂ ਨਹੀਂ ਦੱਸਦੇ, ਉਹ ਕਿਉਂ ਕਿਉਂ ਨਹੀਂ ਨਹੀਂ ਕਹਿੰਦੇ ਇਹ ਹਲਾਕਤਾਂ ਨਹੀਂ, ਇਹ ਆਮ ਲੋਕ ਨਹੀਂ, ਇਹ ਇਨਸਾਨ ਨਹੀਂ, ਇਹ ਖੂਨ ਨਹੀਂ, ਇਹ ਜ਼ੁਲਮ ਨਹੀਂ, ਇਹ ਹਨੇਰ ਨਹੀਂ, ਇਹ ਧਾੜਾ ਨਹੀਂ। ਇਹ ਸਵਾਲ ਆਪਣੇ ਥਾਂ ਮੌਜੂਦ ਨੇ। ਪਾਕਿਸਤਾਨ ਨੇ ਫੈਸਲਾ ਕੀਤਾ ਹੈ ਕਿ ਯੂਏਈ ਦਾ ਜਿੰਨਾ ਵੀ ਕਰਜ਼ਾ ਹੈ ਉੱਕਾ ਪੁੱਕਾ ਮੋੜਨ ਜਾ ਰਹੇ ਹਨ। ਕੀ ਬਣ ਗਿਆ ਮਸੂਦ? ਵਾਕਈ ਜਿਹੜਾ ਬੰਦਾ ਹੱਥ 'ਚ ਕੋਲਾ ਲੈ ਕੇ ਮੰਗਣ ਥਾਂ ਜਾਂਦਾ ਹੋਵੇ, ਉਹ ਕਹੇ ਕਿ ਮੈਂ ਮੋੜ ਦੇਣਾ ਤੇਰੇ ਪੈਸੇ ਹੈ। ਇਹ ਜੀ ਅਸਲ 'ਚ ਜਨਵਰੀ ਮਹੀਨੇ ਦੇ ਵਿੱਚ ਸੀਗਾ ਕਿ ਪਾਕਿਸਤਾਨ ਨੇ ਜਿਹੜਾ ਕਰਜ਼ਾ 1996-97 ਚ ਲਿਆ ਸੀ ਨਾ ਯੂਏਈ ਤੇ, ਜ਼ਾਹਿਰ ਹੈ ਇਰਾਨ ਜੰਗ ਤੋਂ ਬਾਅਦ ਸੁਣਿਆ ਕਿ ਪ੍ਰਾਪਰਟੀ ਡਿੱਗ ਪਈ, ਕਾਰੋਬਾਰ ਡਿੱਗ ਪਏ, ਮਾਮਲਾਤ ਬਹੁਤ ਹੀ ਮਾੜੇ ਨੇ। ਸੋ ਰੋਲ ਓਵਰ ਨਹੀਂ ਸੀਗਾ ਕੀਤਾ ਉਹਨੇ, 1 ਮਹੀਨੇ ਲਈ ਕੀਤਾ ਸੀਗਾ। ਉਸ ਤੋਂ ਬਾਅਦ ਹੁਣ ਪਾਕਿਸਤਾਨ ਤੋਂ ਬਕਾਇਦਾ ਪੱਤਰਕਾਰਾਂ ਨੂੰ, ਜਿਹੜੇ ਟੀਵੀ ਐਂਕਰਸ ਨੇ, ਉਹਨਾਂ ਨੂੰ ਇੱਕ ਬੜੇ ਖਾਸ ਹਕੂਮਤੀ ਵਜ਼ੀਰ ਨੇ ਜਿਹੜੇ, ਉਹਨਾਂ ਨੇ ਆਪਣੇ ਦਫ਼ਤਰ ਸੱਦਿਆ ਔਰ ਇਸ ਸੀਨੀਅਰ ਵਜ਼ੀਰ ਨੇ ਕਿਹਾ ਕਿ ਪਾਕਿਸਤਾਨ ਯੂਏਈ ਦਾ, ਹੁਣ ਰਕਮ ਸੁਣਨਾ, 3.5 ਲੱਖ ਨਹੀਂ, ਕਰੋੜ ਨਹੀਂ, ਅਰਬ ਡਾਲਰ, ਰੁਪਈਏ ਵੀ ਨਹੀਂ, ਡਾਲਰ, 3 ਯਾਨੀ 3.5 ਅਰਬ ਡਾਲਰ ਇਕੱਠੇ ਉੱਕੇ ਪੁੱਕਾ ਜਿਹੜਾ ਉਹ ਵਾਪਸ ਕਰਨ ਜਾ ਰਿਹਾ ਹੈ। ਪਤਾ ਨਹੀਂ ਹੁਣ ਮੈਨੂੰ ਇਹ ਆ ਖਜ਼ਾਨੇ 'ਚ ਮਗਰ ਰਹਿਣਾ ਕੀ ਹੈ। ਲੋਕਾਂ ਦੀਆਂ ਜਿੰਨੀਆਂ ਖੱਲਾਂ ਲੈ ਗਈਆਂ ਪੈਟਰੋਲ ਦੇ ਰੇਟ ਦੇ ਉੱਤੇ, ਬਾਕੀ ਮਾਮਲਿਆਂ ਦੇ ਉੱਤੇ, 1996-97 ਦਾ ਸੀਗਾ, 30 ਸਾਲ ਮਗਰੋਂ ਇਹ ਪਹਿਲੀ ਵਾਰ ਪਾਕਿਸਤਾਨ ਯੂਏਈ ਦਾ ਉੱਕਾ ਪੁੱਕਾ ਕਰਜ਼ਾ ਮੋੜ ਕੇ ਇੱਕ ਬੂਆ ਜਿਹੜਾ ਉਹਦੇ ਤੋਂ ਛੁਟਕਾਰਾ ਲੈਣ ਜਾ ਰਿਹਾ। ਰੱਬ ਕਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੁਲਕਾਂ ਦੇ ਕਰਜ਼ੇ ਮਾਫ ਕਰਕੇ ਹੀ, ਮੋੜ ਕੇ, ਮਾਫ ਤੇ ਨਹੀਂ ਹੋਣੇ, ਇਹਦੇ ਤੋਂ ਮਾਮਲਾ ਜਿਹੜਾ ਉਹ ਪਰਾਂ ਹੋਇਆ ਜਾਏ। 16 ਤੋਂ 22 ਜਨਵਰੀ ਨੂੰ ਇਹ 1 ਮਹੀਨੇ ਲਈ ਵਾਧਾ ਹੋਇਆ ਸੀਗਾ। 6.5% ਸੂਦ ਆ ਜਿਹੜਾ ਉਹ ਰੋਲ ਓਵਰ ਹੋਇਆ, ਔਰ ਜਦੋਂ ਇਹ ਕਰਜ਼ਾ ਪ੍ਰਵੀਨ ਲਿਆ ਗਿਆ ਸੀ ਨਾ, ਉਦੋਂ ਇਹ 3% ਸੂਦ ਦੇ ਉੱਤੇ ਲਿਆ ਗਿਆ ਸੀ, ਵਿਆਜ ਦੇ ਉੱਤੇ ਲਿਆ ਗਿਆ ਸੀਗਾ। 450 ਮਿਲੀਅਨ ਡਾਲਰ ਦਾ ਕਰਜ਼ਾ ਜਿਹੜਾ ਇਹ ਉਦੋਂ ਲਿਆ ਗਿਆ ਸੀਗਾ, ਤੇ ਹੁਣ ਇਹ ਫਿਰ ਵਿੱਚ ਕਿਤੇ ਵਾਪਸ ਕੀਤਾ, ਕਿਤੇ ਲੈ ਲਿਆ। ਇਹ ਮਾਮਲੇ ਚੱਲਦੇ ਅੱਜ 3.5 ਅਰਬ 3.5 ਅਰਬ ਡਾਲਰ ਤੱਕ ਆਪਣੇ ਸੀਗੇ, ਜਿਹੜੇ ਆਖਿਆ ਜਾ ਰਿਹਾ ਕਿ ਹੁਣ ਵਾਪਸ ਕੀਤੇ ਜਾ ਰਹੇ ਨੇ। ਜੀ, ਪੰਜਾਬ ਤੇ ਇਸਲਾਮਾਬਾਦ ਚ ਪਬਲਿਕ ਟਰਾਂਸਪੋਰਟ ਬਿਲਕੁਲ ਫ੍ਰੀ ਕਰ ਦਿੱਤੀ ਗਈ ਹੈ। ਰਾਣਾ ਸਨਾਉਲਾ ਹੋਰਾਂ ਦਾ ਆਖਣਾ ਹੈ ਕਿ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਕੱਲ ਤਾਂ ਜੀ ਪੈਟਰੋਲ ਬੰਬ ਡਿੱਗਾ ਆਵਾਮ ਤੇ, ਇਹ ਵੇਖੋ ਕਿ ਹੁਣ ਪੈਟਰੋਲ ਹੱਥ ਵਸ ਰਿਹਾ ਹੀ ਕਿੱਥੇ। ਲੋਕ ਸੋਚਣ ਦੇ ਨੇ ਕਿ ਕੀ ਹੁਣ ਇਸ ਤੋਂ ਅੱਡ ਚਾਰਾ ਕੀ ਹੈ, ਕਰੀਏ ਕੀ। ਸਵਾਰੀਆਂ ਜਿਹੜੀਆਂ ਬਾਹਰ ਜਾਈਏ, ਇੱਕ ਚਲਾਨ ਵਾਲੇ ਨਹੀਂ ਜੀਣ ਦੇਣ ਦੇ, ਮੋਟਰਸਾਈਕਲਾਂ ਵਾਲਿਆਂ ਨੂੰ, ਗੱਡੀਆਂ ਵਾਲਿਆਂ ਨੂੰ, ਉਹ ਅੰਨੇਵਾਹ ਸਾਰਾ ਹੈ। ਉਸ ਤੋਂ ਬਾਅਦ ਪੈਟਰੋਲ ਦੇ ਇਸ ਰੇਟ ਤੋਂ ਬਾਅਦ ਲੋਕ ਬਹੁਤ ਪਰੇਸ਼ਾਨ ਨੇ। ਤੇਲ ਵਧਣ ਦਾ ਪ੍ਰਵੀਨ ਤੁਹਾਨੂੰ ਵੀ ਮਤਲਬ ਪਤਾ ਹੈ ਕਿ ਪਾਕਿਸਤਾਨ 'ਚ ਦਾਲ ਚੌਲ ਤੋਂ ਲੈ ਕੇ ਤੇ ਹਰ ਸ਼ੈ ਜਿਹੜੀ ਉਹ ਤੇਲ ਦੇ ਨਾਲ ਜੁੜੀ ਹੁੰਦੀ, ਤੇ ਫਿਰ ਉਹ ਬਾਹਰ ਆਣਾ ਜਾਣਾ ਹੀ ਬੰਦ ਹੋ ਗਿਆ। ਇਦਾਂ ਹੀ ਹੁਣ ਪੰਜਾਬ ਭਰ ਦੇ ਵਿੱਚ ਔਰ ਇਸਲਾਮਾਬਾਦ ਭਰ ਦੇ ਵਿੱਚ ਪਬਲਿਕ ਟਰਾਂਸਪੋਰਟ, ਜਿਹੜੀਆਂ ਸ਼ਟਰਸ ਚੱਲਦੀਆਂ ਸਨ, ਜਿਹੜੀ ਮੈਟਰੋ ਚੱਲਦੀ ਸੀਗੀ, ਜਿਹੜੀ ਔਰੰਜ ਟ੍ਰੇਨ ਚੱਲਦੀ ਸੀਗੀ, ਇਹਨਾਂ ਸਾਰਿਆਂ ਦੇ ਉੱਤੇ ਸਫ਼ਰ ਆ ਜਿਹੜਾ ਉਹ 1 ਮਹੀਨੇ ਵਾਸਤੇ ਮੁਫਤ ਕਰ ਦਿੱਤਾ ਗਿਆ ਹੈ। ਯਾਨੀ ਸਰਕਾਰ ਆਪਣੇ ਖਰਚੇ ਤੋਂ, ਤੁਸੀਂ ਕਿਤੇ ਆਣਾ ਜਾਣਾ, ਤੁਸੀਂ ਇਹ ਟਰਾਂਸਪੋਰਟ ਵਰਤਦੇ ਜੇ, ਤੁਹਾਨੂੰ ਟਿਕਟ ਲੈਣ ਦੀ ਲੋੜ ਨਹੀਂ, ਤੁਹਾਨੂੰ ਪੈਸੇ ਖਰਚਣ ਦੀ ਲੋੜ ਨਹੀਂ ਹੈ। ਇਹ ਕੰਮ 1 ਮਹੀਨੇ ਵਾਸਤੇ ਹੈ। ਇਹ ਵੀ ਖਬਰਾਂ ਲੱਭ ਰਹੀਆਂ ਕਿ ਪੰਜਾਬ ਸਰਕਾਰ ਇਹਨੂੰ 3 ਮਹੀਨਿਆਂ ਬਾਰੇ ਕਰਨ ਦਾ ਸੋਚ ਰਹੀ ਹੈ। ਉਧਰੋਂ ਟਰਾਂਸਪੋਰਟ ਵਾਲੇ ਨੇ ਜਿਹੜੇ, ਉਹਨਾਂ ਨੇ ਹੜਤਾਲ ਕਰ ਦਿੱਤੀ ਹੈ, ਜਿਹਦੇ ਤੋਂ ਬਾਅਦ ਫਿਰ ਲਹਿੰਦੇ ਪੰਜਾਬ ਦੇ ਸੀਐਮ ਨੇ ਜਿਹੜੀਆਂ, ਉਹਨਾਂ ਨੇ ਕਿਸਾਨਾਂ ਨੂੰ ਔਰ ਟਰਾਂਸਪੋਰਟਰਸ ਨੇ, ਜਿਹੜੇ ਗੁੱਡ ਐਸੋਸੀਏਸ਼ਨਸ ਨੇ, ਜਿਹੜੇ ਟਰੱਕਾਂ ਦਾ ਕੰਮ ਕਰਨ ਵਾਲੇ, ਇਹਨਾਂ ਨੂੰ ਸਬਸਿਡੀ ਦੇਣ ਦਾ ਜਾਂ ਕਹਿ ਲਓ ਕਿ ਰਿਲੀਫ ਦੇਣ ਦਾ ਜਾਂ ਕੋਈ ਛੁੱਟ ਦੇਣ ਦਾ ਜਿਹੜਾ ਉਹ ਵੀ ਐਲਾਨ ਕੀਤਾ ਹੈ। ਜਿਹੜਾ ਕਾਗਜ਼ੀ ਪੱਤਰੀ ਹੈ, ਸੁਣਿਆ ਕਿ ਅੱਜ ਕੱਲ ਉਹ ਸਟੇਟਮੈਂਟ ਵੀ ਦੇ ਰਹੀਆਂ ਨੇ। ਇਹ 30 ਦਿਨਾਂ ਵਾਸਤੇ ਪਬਲਿਕ ਟਰਾਂਸਪੋਰਟ ਹੈ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਔਰ ਪੰਜਾਬ ਭਰ ਦੇ ਵਿੱਚ ਮੁਫਤ ਕੀਤੀ ਜਾ ਰਹੀ ਹੈ। ਜੇ ਕਿਤੇ ਟ੍ਰੇਨ ਦਾ ਸਫ਼ਰ ਵੀ 1 ਮਹੀਨੇ ਲਈ ਕਰ ਦੇਣ ਤੇ ਮੇਰਾ ਖਿਆਲ ਹੈ ਕਿ ਇਹ ਵੀ ਲੋਕਾਂ ਵਾਸਤੇ ਰਿਲੀਫ ਹੋਏਗਾ ਉਸ ਵੇਲੇ ਜਦੋਂ ਲੋਕ ਪਿਸੇ ਹੋਏ ਨੇ। ਤੇ ਰਾਣਾ ਸਨਾਉਲਾ ਖਾਨ ਉਹਨਾਂ ਦਾ ਆਖਣਾ ਹੈ ਕਿ ਜੀ ਤੇਲ ਦਾ ਇਹ ਕਾਲ ਆ, ਜਿਹੜਾ ਇਹ ਜੰਗ ਆ, ਜਿਹੜੀ ਇਹ ਲੜਾਈ ਹੈ, ਜਿਹੜੀ ਉਹ ਬੜਾ ਚੁਟਕਲਾ ਹੈ ਕਿ ਚੱਲਣ ਡਿਆ ਆ ਸੋਸ਼ਲ ਮੀਡੀਆ ਤੇ, ਔਰ ਪਾਕਿਸਤਾਨ 'ਚ ਟੌਪ ਟ੍ਰੈਂਡ ਵੀ ਹੈ, ਯਾਨੀ ਟੌਪ 10 'ਚ ਹੈ। ਉਹ ਹੈ ਕਿ ਦੁਨੀਆ 'ਚ ਕਿਤੇ ਵੀ ਜੰਗ ਲੱਗੇ, 3 ਮੁਲਕ ਨੇ ਜਿਹੜੇ ਇਹਦਾ ਅਸਰ ਉਹਨਾਂ ਤੇ ਪੈਂਦਾ ਹੈ। ਪਹਿਲਾ ਉਹ ਮੁਲਕ ਜਿਹਨੇ ਜੰਗ ਛੇੜੀ, ਦੂਜਾ ਉਹ ਮੁਲਕ ਜਿਹਦੇ ਤੇ ਹਮਲਾ ਹੋਇਆ ਆ, ਤੇ ਤੀਜਾ ਪਾਕਿਸਤਾਨ। ਜੰਗ ਕਿਤੇ ਵੀ ਲੱਗੇ ਦੁਨੀਆ 'ਚ, ਪਾਕਿਸਤਾਨ 'ਚ ਜ਼ਰੂਰ ਇਹਦਾ ਅਸਰ ਹੈ ਜਿਹੜਾ ਉਹ ਪੈਂਦਾ। ਤੇ ਰਾਣਾ ਸਨਾਉਲਾ ਖਾਨ ਹੋਣਾ ਦਾ ਆਖਣਾ ਕਿ ਜੇ ਹਾਲਾਤ ਇਹੋ ਹੀ ਰਹੇ ਤੇ ਆਉਣ ਵਾਲਾ ਵਕਤ ਇਸ ਤੋਂ ਵੀ ਬੁਰਾ, ਇਸ ਤੋਂ ਵੀ ਮਾੜਾ ਰਹਿੰਦਾ ਹੈ। ਸਮਝ ਨਹੀਂ ਆਉਂਦੀ ਕਿ ਸਰਕਾਰ ਨੇ ਲਾਕਡਾਊਨ ਕਿਉਂ ਨਹੀਂ ਕੀਤਾ। ਇਹ ਮਾਮਲੇ ਕਰਨ ਦੇ ਨੇ, ਇਹ ਤੇ ਆਮ ਬੰਦੇ ਲਈ ਔਖਲ ਹੀ ਆ ਨਾ। ਵਰਕ ਫਰਮ ਹੋਮ ਕਰ ਦੇਣ, ਮਾਰਕੀਟਾਂ ਰਾਤ 8 ਵਜੇ ਤੱਕ ਬੰਦ ਕਰਨ ਦਾ ਜਿਹੜਾ ਹੈ ਉਹਦੇ ਤੇ ਅਮਲ ਕਰਾਉਣ। ਬਾਕੀ ਕਿੱਦਾਂ ਇਹ ਬਚਤ ਕੀਤੀ ਜਾ ਸਕਦੀ, ਸਾਰੀਆਂ ਸ਼ਾਵਾਂ ਦੇ ਉੱਤੇ ਕਰਨ, ਪਰ ਇਹ ਲਾਕਡਾਊਨ ਨਾ ਕਰਕੇ ਲੋਕਾਂ ਨੂੰ ਰਾਏ ਪਾਇਆ। ਹੁਣ ਆਮ ਬੰਦਾ ਜਦੋਂ ਸਫ਼ਰ ਕਰੇਗਾ ਕਿੱਦਾਂ ਖਰਚੇਗਾ। ਜੋ ਪੈਟਰੋਲ ਔਰ ਬਾਕੀ ਸਾਰੇ ਮਾਮਲਾਤ ਔਰ ਹਾਲਾਤ ਬਣ ਗਏ ਨੇ, ਮੈਨੂੰ ਆਉਣ ਵਾਲੇ ਵਕਤ ਦੇ ਵਿੱਚ ਇਹ ਗੁਬਾਰ ਆ ਜਿਹੜਾ ਇਹ ਪਾਟਦਾ ਨਜ਼ਰ ਆਉਣ ਡਿਆ। ਟੂਲ ਪਲਾਜ਼ਿਆਂ ਦੀ ਫੀਸ ਵਧਾ ਦਿੱਤੀ ਗਈ ਹੈ, ਪ੍ਰਾਈਮ ਮਿਨਿਸਟਰ ਨੇ ਨੋਟਿਸ ਵੀ ਲੈ ਲਿਆ ਹੈ, ਕੀ ਜਾਣਕਾਰੀ?
3-3 ਮਹੀਨੇ ਬਾਅਦ ਜੀ ਟੂਲ ਪਲਾਜ਼ੇ ਨੇ ਜਿਹੜੇ ਇਹਨਾਂ ਦਾ ਰੇਟ ਹੈ ਜਿਹੜਾ ਪਾਕਿਸਤਾਨ 'ਚ ਵਧਣ ਡਿਆ। ਕਦੀ ਸਾਲਾਂ ਬਦੀ ਵਾਧਾ ਹੁੰਦਾ ਸੀਗਾ, ਜੂਨ ਦੇ ਵਿੱਚ ਬਜਟ ਹੁੰਦਾ ਸੀਗਾ ਤੇ ਪਤਾ ਲੱਗਦਾ ਸੀ ਟੂਲ ਪਲਾਜ਼ਾ ਜਿਹੜਾ ਪਹਿਲਾਂ 100 ਰੁਪਏ ਸੀਗਾ 105 ਹੋ ਗਿਆ 110 ਹੋ ਗਿਆ, ਹੁਣ ਤੇ ਗੱਲਾਂ ਨੇ ਹਜ਼ਾਰਾਂ 'ਚ। ਬਿਲਕੁਲ ਇੱਧਰ ਪੈਟਰੋਲ ਆ ਜਿਹੜਾ ਉਹ ਨਹੀਂ ਜੀਣ ਦੇਣ ਡਿਆ, ਤੇਲ ਦੇ ਮੁੱਲ ਨੇ ਜਿਹੜੇ ਉਹ ਕਿਤੇ ਤੇ ਕਿਤੇ ਗੈਸ ਤੇ ਚਲੇ ਗਏ ਨੇ। ਦੂਸਰੇ ਪਾਸੇ ਇਹ ਆਖਿਆ ਗਿਆ ਕਿ ਜੀ ਨੈਸ਼ਨਲ ਹਾਈਵੇ ਔਰ ਮੋਟਰਵੇ ਹੈ ਜਿਹੜੀ ਇੱਥੇ ਟੂਲ ਆ ਜਿਹੜਾ ਉਹ ਵਧਾ ਦਿਓ। ਔਰ ਯਾਦ ਰਵੇ ਪਿਛਲੇ 1 ਸਾਲ 'ਚ ਸਾਲ 2025 'ਚ ਪਾਕਿਸਤਾਨ 'ਚ ਮੋਟਰਵੇ ਦਾ ਟੂਲ ਪਲਾਜ਼ਾ ਜਿਹੜਾ ਪ੍ਰਵੀਨ ਕਿੰਨੀ ਵਾਰਾਂ ਉਹਦਾ ਵਾਧਾ ਹੋਇਆ ਹੋਏਗਾ? ਸਾਲ ਦੇ 12 ਮਹੀਨੇ ਹੁੰਦੇ ਤੇ ਕਿੰਨੀ ਵਾਰਾਂ ਉਹਦੇ 'ਚ ਵਧਾਇਆ ਗਿਆ ਹੋਏਗਾ? 12 ਮਹੀਨੇ 5 ਵਾਰ ਵਧਾਇਆ ਗਿਆ, ਮਤਲਬ ਕਿ 2-2 ਮਹੀਨਿਆਂ ਬਾਅਦ ਆਲਮੋਸਟ ਸਰਕਾਰ ਰੇਟ ਰਿਵਾਈਜ਼ ਕਰੀ ਜਿਹੜਾ ਸਾਲ ਬਾਅਦ ਵੱਧਦਾ ਸੀ, ਜਿਹੜਾ ਸਾਲ ਬਾਅਦ ਵੱਧਦਾ ਸੀ 1 ਸਾਲ 'ਚ 5 ਵਾਰਾਂ ਵਧਿਆ। ਇਹ ਹੁਣ ਫੇਰ ਹੈ ਕਿ ਜੀ 3 ਮਹੀਨਿਆਂ ਬਾਅਦ ਰਿਵਾਈਜ਼ ਹੋਏਗਾ। ਹੁਣ ਉਹਨੂੰ ਵਾਪਸ ਲਿਆ ਗਿਆ ਹੈ ਕਿ ਜੀ ਇਹ ਟੂਲ ਪਲਾਜ਼ਿਆਂ ਦੀ ਜਿਹੜੀ ਫੀਸ ਹੈ ਇਵਾਮ ਇਸ ਟਾਈਮ ਪਿੱਛੀ ਪਈ ਹੈ, ਲੋਕਾਂ ਦਾ ਸਬਰ ਜਵਾਬ ਦੇ ਚੁੱਕਿਆ ਹੈ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਲੋਕਾਂ ਤੇ ਮਿਹਰਬਾਨੀ ਇਹ ਕੀਤੀ ਹੈ ਕਿ ਇਸ ਟੂਲ ਪਲਾਜ਼ੇ ਨੂੰ ਜਿਹੜਾ ਉਹ ਰੋਕਿਆ ਆ। ਕਹਿ ਲੋ ਕਿ ਚਪੇੜ ਮਾਰੀ ਹੈ, ਸਾੜ ਪੈਣ ਡਿਆ ਆ। ਹੁਣ ਉਸੇ ਚਪੇੜ ਵਾਲੇ ਹੱਥ ਦੇ ਨਾਲ ਜ਼ਰਾ ਗੱਲ ਆ ਜਿਹੜੀ ਉਹ ਮਲੀ ਜਾ ਰਹੀ ਹੈ। ਕੋਈ ਐਸਾ ਸਟਰਕਚਰ ਨਹੀਂ ਹੈ ਕਿ ਜਿਹਦੇ 'ਚ ਆਮ ਬੰਦੇ ਨੂੰ ਪਾਕਿਸਤਾਨ 'ਚ ਰਿਲੀਫ ਹੈ ਜਿਹੜਾ ਉਹ ਦਿੱਤਾ ਜਾ ਸਕੇ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਇਹ ਖਬਰਾਂ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।